ਫਿਰ ਅਸੀਂ ਮੁਕਾਬਲਾ ਤਾਂ ਵੀ ਨਹੀਂ ਕਰ ਸਕਦੇ ਕਿ ਉਹ ਗੱਲਾਂ ਕਰੀ ਜਾ ਰਹੇ ਨੇ, ਸਾਡੇ ਚੋਂ ਜਿਹੜਾ ਬੋਲੇਗਾ ਉਹ ਬਲਾਕ ਹੋਈਏ। ਆਪਣਾ ਸੋਸ਼ਲ ਮੀਡੀਆ ਨਹੀਂ ਹੈ, ਸਿਸਟਮ ਹੀ ਸਾਰਾ ਉਹਨਾਂ ਦਾ। ਹਾਂ ਮਤਲਬ ਸੋਸ਼ਲ ਮੀਡੀਆ ਉਹਨਾਂ ਦਾ। ਚਾਈਨਾ ਦਾ ਇੱਕ ਟਿਕਟਾਕ ਹੈ, ਚਲੋ ਉਹਨਾਂ ਦੀ ਮਿਹਰਬਾਨੀ। ਪਾਕਿਸਤਾਨ ਦਾ ਕਿਉਂ ਨਹੀਂ ਹੈ? 2 ਅਰਬ ਮੁਸਲਮਾਨਾਂ ਦਾ ਕਿਉਂ ਨਹੀਂ ਹੈ? ਸਵਾਲ ਨਹੀਂ ਸਾਡੇ ਦਿਲ 'ਚ ਪੈਦਾ ਹੋਇਆ। ਚਲੋ ਪੁਆਇੰਟ ਸਾਡਾ ਦੌਰ ਕਿੰਜ ਹੈ, ਅਸੀਂ ਹੈ ਹੀ ਇੱਕ 4 ਸਾਲ ਦਾ ਆਇਆ ਕਰਨੇ ਪਏ ਕਾਗਜ਼ ਵਾਸਤੇ। ਉਹਦੀ ਵੈਲਿਊ ਕਿੰਨੀ ਹੈ? 15,000 ਰੁਪਇਆ। ਉਹਦਾ ਉਸ ਵੈਲਿਊ ਦਾ ਵੀ ਸਾਨੂੰ ਨਹੀਂ ਪਤਾ। ਕਿਉਂ ਨਹੀਂ ਪਤਾ? ਕਿ ਉਹ ਜੋ ਅਸੀਂ ਪੜ੍ਹ ਰਹੇ ਹੋ ਹੈ ਹੀ ਅੰਗਰੇਜ਼ੀ 'ਚ। ਸਾਡੇ ਚੋਂ 99% ਬੰਦਿਆਂ ਨੂੰ ਅੰਗਰੇਜ਼ੀ ਦੇ ਲਫ਼ਜ਼ ਸਮਝ ਹੀ ਨਹੀਂ ਆਉਂਦੇ। ਸਾਨੂੰ ਉਹਦਾ ਮਤਲਬ ਦਾ ਹੀ ਨਹੀਂ ਪਤਾ। ਅਸਾਂ ਕੀ ਕਰਨਾ? ਕੁਛ ਵੀ ਯਾਰ ਨਹੀਂ। ਮੈਂ ਕਾਜ਼ਮ ਯੂਨੀਵਰਸਿਟੀ ਗਿਆ, ਮੈਡਮ ਨੇ ਕਿਹਾ ਕਿ ਤਜਮਲ ਰੈਸ਼ਨਲੀ ਸੋਚੋ। ਮੈਂ ਕਿਹਾ ਮੈਡਮ ਰੈਸ਼ਨਲੀ ਕੀ ਹੁੰਦਾ? ਅਕਲ ਨਾਲ ਸੋਚੋ। ਇੰਨਾ ਮੈਨੂੰ ਕਹਿ ਦਿਓ ਕਿ ਅਕਲ ਨਾਲ ਸੋਚ, ਜਜ਼ਬਾਤ ਨਾਲ ਨਾ ਸੋਚ। ਮੈਂ ਜਾ ਕੇ ਡਿਕਸ਼ਨਰੀ ਜਾ ਕੇ ਘਰ ਖੋਲਿਆ, ਰੈਸ਼ਨਲੀ ਪੜ੍ਹ ਰਿਹਾ, ਨਹੀਂ ਸਮਝ ਆ ਰਹੀ ਕਿਉਂਕਿ ਅੰਗਰੇਜ਼ੀ 'ਚ ਜਵਾਬ ਹੈ। ਉਹ ਇੱਕ ਸਮੈਸਟਰ ਲੰਘ ਗਿਆ, ਰੈਸ਼ਨਲੀ ਦੀ ਸਮਝ ਆਈ, ਫਿਰ ਜਾ ਕੇ ਆਈ 6 ਮਹੀਨੇ ਜ਼ਾਇਆ ਕਰਕੇ ਇੱਕ ਲਫ਼ਜ਼ ਦੀ ਸਮਝ ਆਈ। ਤੇ 2013 ਤੋਂ ਮੈਂ ਪਾਗਲਾ ਹਰ ਕਿਤਾਬਾਂ 'ਚ ਵੜ ਗਿਆ। ਸਾਰੇ ਆਂਦੇ ਨੇ ਤੂੰ ਕੀ ਕਰ ਰਿਹਾ? ਮਤਲਬ ਇਹਨਾਂ ਕਿਤਾਬਾਂ ਦਾ ਕੋਈ ਫਾਇਦਾ ਨਹੀਂ। ਹਾਲਾਂ ਹੈ, ਮੈਨੂੰ ਪਤਾ ਨਾ ਹੈ। ਹਾਲੇ ਮੈਂ 200 ਕਿਤਾਬਾਂ ਪੜ੍ਹੀਆਂ ਨੇ, ਜਿੱਦਣ ਮੈਂ 600 ਪੜਾਂਗਾ ਨਾ, ਉਦੋਂ ਮੈਂ ਨੱਥ ਪਾਵਾਂਗਾ।